ਟਰੱਕਿੰਗ ਜਿਹੜੀ ਆ ਉਹ ਹਰ ਚੀਜ਼ ਦੀ ਬੈਕਬੋਨ। ਫੋਰ ਐਗਜ਼ਾਮਪਲ ਜੇ ਸਾਡੇ ਟਾਈਮ 'ਚ ਪੁੱਛਦੇ ਬੱਚੇ ਤੋਂ ਬਈ ਆਂਡਾ ਕਿੱਧਰੋਂ ਆਂਦਾ, ਉਹਨੇ ਕਹਿਣਾ ਕੁਕੜੀ ਤੋਂ। ਅੱਜ ਦੇ ਟਾਈਮ ਤੇ ਪੁੱਛਿਆ ਆਂਡਾ ਕਿੱਧਰੋਂ ਆਂਦਾ, ਉਹ ਕਹਿੰਦਾ ਗਰੋਸਰੀ ਸਟੋਰ ਤੋਂ। ਹਾਏ ਹਾਏ ਇਹ ਜਿਹੜਾ ਗਰੋਸਰੀ ਸਟੋਰ ਤੇ ਕੁਕੜੀ ਦੇ ਦਰਮਿਆਨ ਜਿਹੜਾ ਹੈ ਨਾ, ਉਹ ਟਰੱਕਰ ਆ। ਜਿਹੜੀ ਟੈਕਨੋਲੋਜੀ ਆ ਰਹੀ, ਕੀ ਇਹਦੇ ਨਾਲ ਟਰੱਕਿੰਗ ਜੌਬਸ ਖਰਾਬ ਹੋਣਗੀਆਂ? ਇਦਾਂ ਜਿਹੜੀ ਟੈਕਨੋਲੋਜੀਜ਼ ਨੇ ਇਹਦੇ ਨਾਲ ਟਰੱਕਿੰਗ ਦੀ ਡਰਾਈਵਰ ਨੂੰ ਬੈਨੀਫਿਟ ਹੋਣਾ, ਜੌਬ ਖਤਮ ਨਹੀਂ ਹੋਣੀ। ਉਹਦੀ ਰੀਜ਼ਨ ਇਹ ਹੈ ਕਿ ਜਿਹੜਾ ਕਮਰਸ਼ੀਅਲ ਐਸਪੈਕਟ ਹੈਗਾ ਉਹਦੀ ਇੰਸ਼ੋਰੈਂਸ ਕਿਸੇ ਨੇ ਕਵਰ ਨਹੀਂ ਕਰਦਾ। ਉਹ ਸਾਲ 'ਚ 1 ਲੱਖ ਮਾਈਲ ਚਲਾਉਂਦਾ, ਯਾਨੀ ਦੁਨੀਆ ਦਾ ਜੇ ਚੱਕਰ ਲਾਈਏ ਨਾ ਤੇ 4 ਵਾਰੀ ਚੱਕਰ ਬਣਦਾ 1 ਲੱਖ ਮਾਈਲ। ਤੇ ਮੋਸਟਲੀ ਜਿਹੜੇ ਟਰੱਕਰ ਨੇ ਉਹ 300 ਡੇਜ਼ ਆਪਣੇ ਘਰੋਂ ਸਾਲ 'ਚ ਦੂਰ ਰਹਿੰਦੇ ਨੇ। ਤੇ ਹੁਣ ਜਿਹੜੇ ਪ੍ਰੋਫੈਸ਼ਨਲ ਟਰੱਕਰ ਨੇ ਉਹ ਆਲਮੋਸਟ 3 ਮਿਲੀਅਨ ਮਾਈਲ ਕ੍ਰਾਸ ਕਰ ਜਾਂਦੇ ਨੇ ਆਪਣੇ ਕੈਰੀਅਰ ਦੇ ਅੰਦਰ ਜੀ। ਇਹ ਬਹੁਤ ਸਾਰੀ ਜਿਹੜੇ ਚੀਜ਼ਾਂ ਨੇ ਇਹ ਪੋਜ਼ਿਟਿਵ ਨੇ ਟਰੱਕਿੰਗ ਵਾਸਤੇ, ਪਰ ਟਰੱਕਿੰਗ ਨੂੰ ਬਹੁਤ ਜ਼ਿਆਦਾ ਅੰਡਰ ਐਸਟੀਮੇਟ ਕੀਤਾ ਜਾਂਦਾ। ਤੇ ਜਿਹੜੇ ਸਾਡੇ ਕੋਲ ਫਾਈਨਾਂਸ ਦੀ ਆਪਸ਼ਨ ਆ ਉਹ ਸਮਝੋ ਸਾਡਾ ਬੈਸਟ ਆਪਸ਼ਨ ਆ ਸਾਡੇ ਕੋਲ, ਕਿਉਂਕਿ ਅਸੀਂ ਨਵੇਂ ਡਰਾਈਵਰਾਂ ਨੂੰ ਵੀ ਹੁਣ ਬਹੁਤ ਵਧੀਆ ਰੇਟ ਦੇ ਰਹੇ ਹਾਂ ਥਰੂ ਨਾਨ ਪ੍ਰੋਫਿਟ ਬੈਂਕਾਂ ਦੇ, ਜਿਹੜੇ ਸਾਨੂੰ ਫਸਟ ਟਾਈਮ ਡਰਾਈਵਰ ਨੂੰ ਆਫਰ ਕਰਦੇ ਨੇ ਓਨਰਪ੍ਰੀਨਰ ਬਣਨ ਦੀ, ਤੇ ਸਪੈਸ਼ਲ ਰੇਟ ਦਿੰਦੇ ਨੇ। ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ, ਜੇ ਤੁਸੀਂ ਆਪ ਕਰਨਾ ਚਾਹੋ ਐਪਲੀਕੇਸ਼ਨ ਆਪ ਕਰ ਸਕਦੇ ਹੋ, ਨਹੀਂ ਤੇ ਸਾਨੂੰ ਕਾਲ ਲਾ ਲਓ। ਅਸੀਂ ਹਿੰਦੀ, ਪੰਜਾਬੀ, ਉਰਦੂ ਸਾਰੀ ਜਿਹੜੀ ਆਪਣੀ ਦੇਸੀ ਲੈਂਗੁਏਜ ਨੇ ਉਹਦੇ ਚ ਜਾ ਕੇ ਤੁਹਾਡੀ ਐਪਲੀਕੇਸ਼ਨ ਲੈ ਸਕਦੇ। ਪੰਜਾਬ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਬੜਾ ਅਦਬ ਭਰਿਆ ਨਿੱਘਾ ਜਿਹਾ ਸਲਾਮ ਆਦਾਬ ਔਰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦਾ, ਔਰ ਅੱਜ ਦੀ ਇਸ ਮੁਲਾਕਾਤ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਮੁਲਾਕਾਤ ਹੁੰਦੀ ਹੈ ਜੀ USA ਟਰੱਕ ਸੇਲਸ ਤੋਂ ਸੈਯਦ ਸਾਹਿਬ ਦੇ ਨਾਲ, ਜਿਨ੍ਹਾਂ ਨੂੰ ਕਰਨੇ ਅਸੀਂ ਰੂਬਰੂ ਗੱਲਾਂ ਬਾਤਾਂ ਕਰਨੇ ਉਹਨਾਂ ਨਾਲ, ਔਰ ਉਹਨਾਂ ਗੱਲਾਂ ਬਾਤਾਂ 'ਚ ਕੋਈ ਕਹਿ ਲਵੋ ਕਿ ਅੰਦਰ ਦੀਆਂ ਗੱਲਾਂ ਪੁੱਛ ਲੈਣੇ ਆ, ਕੋਈ ਉਹਨਾਂ ਕੋਲ ਕਢਾ ਲੈਣੇ ਆ, ਔਰ ਇਸ ਤਰ੍ਹਾਂ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਮਾਮਲੇ ਨੇ ਜਿਹੜੇ ਉਹਨਾਂ ਤੋਂ ਤੁਹਾਨੂੰ ਜਾਣੂ ਕਰਾਉਣੇ ਆ। ਸੋ ਸੈਯਦ ਸਾਹਿਬ ਅੱਜ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਆਇਆਂ ਨੂੰ ਕਹਿੰਦੇ ਆ, ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਨਮਸਤੇ ਸਭ ਨੂੰ, ਤੇ ਬਹੁਤ ਬਹੁਤ ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਸੈਯਦ ਸਾਹਿਬ ਗੱਲਬਾਤ ਦਾ ਮੁੱਢ ਅੱਜ ਮੈਂ ਇਦਾਂ ਬੰਨਾਂਗਾ ਕਿ ਨਿਆਣਾ ਵਿਗੜਿਆ ਤਿਗੜਿਆ ਹੁੰਦਾ ਨਾ, ਹੁੰਦਾ ਕਾਬਲ ਹੈ, ਮਤਲਬ ਉਹਦੀ ਕਾਬਲੀਅਤ ਦੀ ਵਡਿਆਈ ਉਹਦੇ 'ਚ ਕੋਈ ਕਮੀ ਨਹੀਂ ਹੁੰਦੀ, ਪਰ ਉਹਦੇ ਇੰਟਰਸਟ ਆਪਣੇ ਹੁੰਦੇ ਆ, ਕਰ ਲਾ ਉਹ ਪੰਗਿਆਂ 'ਚ ਪਿਆ ਰਹਿੰਦਾ। ਤੇ ਉਹ ਸਾਡਾ ਦਾਦਾ ਭਾਗ ਸਮਝਾਉਂਦਾ ਹੁੰਦਾ ਸੀ ਕਿ ਪੁੱਤਰ ਜਿੰਨਾ ਭੇਡਾਂ ਦੇ ਮਗਰ ਬਾਬਾ ਡਾਂਗ ਲੈ ਕੇ ਹੁੰਦਾ ਨਾ, ਉਹ ਇੱਜੜ ਦਰਿੰਦਿਆਂ ਤੋਂ ਵੀ ਬਚਿਆ ਰਹਿੰਦਾ, ਬਘਿਆੜਾਂ ਤੋਂ ਵੀ ਬਚਿਆ ਰਹਿੰਦਾ, ਸੱਟ ਪੇਟ ਤੋਂ ਵੀ ਬਚਿਆ ਰਹਿੰਦਾ, ਤੇ ਕੁਰਾਏ ਪੈਣੋਂ ਵੀ ਬਚਿਆ ਰਹਿੰਦਾ। ਗੱਲ ਇਹ ਹੈ ਕਿ ਟਰੱਕਿੰਗ ਦਾ ਬਿਜ਼ਨਸ ਵੀ ਕੋਈ ਇਹਦੇ ਨਾਲ ਤਾਲਮੇਲ ਇਦਾਂ ਹੀ ਖਾਂਦਾ ਆ। ਮੈਂ ਚਾਹੁੰਦਾ ਹੈ ਕਿ ਇਸ ਵਾੜੇ ਇਸ ਇੱਜੜ ਦੇ ਮਗਰ ਬਾਬੇ ਦੀ ਡਾਂਗ ਇਹੋ ਜਿਹੀ ਹੋਣੀ ਚਾਹੀਦੀ ਹੈ। ਬਾਕੀ ਗੱਲ ਤੁਹਾਡਾ ਬਿਜ਼ਨਸ, ਤੁਸੀਂ ਆਪ ਸਮਝਦਾਰ ਹੋ, ਹੁਣ ਇਹਦੇ ਚੋਂ ਕਹਿ ਲਵੋ ਕਿ ਪੁੰਨ ਨਿਚੋੜ ਗਿਆ ਜਿਹੜਾ ਉਹ ਅੱਜ ਸਾਨੂੰ ਦਵੋ ਜੀ। ਜੀ ਬਿਲਕੁਲ ਤੁਸੀਂ ਸਹੀ ਗੱਲ ਕਰਦੇ ਹੋ ਕਿ ਜਿਹੜਾ ਟਰੱਕਿੰਗ ਬਿਜ਼ਨਸ ਆ ਇਹਦੀ ਇੰਨੀ ਐਪਰੀਸੀਏਸ਼ਨ ਨਹੀਂ ਜਿਹਦੀ ਇੰਨੀ ਮਤਲਬ ਜਿੰਨੀ ਇਹਦੀ ਮਿਹਨਤ ਆ। ਤੇ ਮੈਂ ਤੁਹਾਡੀ 100% ਗੱਲ ਨਾਲ ਸਹਿਮਤ ਹਾਂ। ਤੇ ਜੇ ਤੁਸੀਂ ਇਸ ਤਰ੍ਹਾਂ ਦੇਖੋ ਕਿ ਮੈਂ ਤੁਹਾਨੂੰ ਥੋੜੇ ਜਿਹੇ ਫੈਕਟਸ ਪੇਸ਼ ਕਰਦਾ ਜੀ। ਜਿਹੜੇ 72% ਜਿਹੜਾ ਸਾਡੇ ਵੱਲ ਜਿੰਨਾ ਵੀ ਸਮਾਨ ਆ ਜਾਂ ਖਾਣ ਪੀਣ ਦੀ ਚੀਜ਼ਾਂ ਨੇ ਜਾਂ ਜਿਹੜੇ ਕੱਪੜੇ ਪਾਈ ਬੈਠਾ ਜਾਂ ਮਸ਼ੀਨਾਂ ਨੇ ਜਾਂ ਕੰਪਿਊਟਰਾਈਜ਼ ਜਿਹੜਾ ਵੀ ਆਪਣੇ ਆਲੇ ਦੁਆਲੇ ਹੈਗਾ, ਇਹ ਸਾਰਾ ਟਰੱਕਿੰਗ ਦੀ ਵਜ੍ਹਾ ਤੋਂ ਹੀ ਸਾਡੇ ਕੋਲ ਪਹੁੰਚਦਾ। ਤੇ ਕਹਿਣ ਦਾ ਮਕਸਦ ਹੈ ਕਿ ਟਰੱਕਿੰਗ ਜਿਹੜੀ ਆ ਉਹ ਹਰ ਚੀਜ਼ ਦੀ ਬੈਕਬੋਨ ਆ। ਫੋਰ ਐਗਜ਼ਾਮਪਲ ਜੇ ਸਾਡੇ ਟਾਈਮ 'ਚ ਪੁੱਛਦੇ ਬੱਚੇ ਤੋਂ ਬਈ ਆਂਡਾ ਕਿੱਧਰੋਂ ਆਂਦਾ, ਉਹਨੇ ਕਹਿਣਾ ਕੁਕੜੀ ਤੋਂ। ਅੱਜ ਦੇ ਟਾਈਮ ਤੇ ਪੁੱਛਿਆ ਆਂਡਾ ਕਿੱਧਰੋਂ ਆਂਦਾ, ਉਹ ਕਹਿੰਦਾ ਗਰੋਸਰੀ ਸਟੋਰ ਤੋਂ। ਹਾਏ ਹਾਏ ਇਹ ਜਿਹੜਾ ਗਰੋਸਰੀ ਸਟੋਰ ਤੇ ਕੁਕੜੀ ਦੇ ਦਰਮਿਆਨ ਜਿਹੜਾ ਹੈ ਨਾ, ਉਹ ਟਰੱਕਰ ਆ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ ਹੈ, ਗੁੱਡ। ਜੇ ਟਰੱਕਿੰਗ ਐਨੀ ਰੀਜ਼ਨ ਜੇ ਸਮਝੋ ਸਟਾਪ ਹੋ ਜਾਏ ਤੇ ਗਰੋਸਰੀ ਸਟੋਰ 'ਚ 3 ਦਿਨ ਦਾ ਸਿਰਫ ਸਮਾਨ ਪਿਆ ਹੁੰਦਾ, ਹਸਪੀਟਲ 'ਚ 1 ਵੀਕ ਦਾ ਸਪਲਾਈ ਪਈਆਂ ਹੁੰਦੀਆਂ, ਗੈਸ ਸਟੇਸ਼ਨ ਤੇ 48 ਆਵਰ ਦਾ ਡੀਜ਼ਲ ਜਾਂ ਗੈਸ ਪਈ ਹੁੰਦੀ ਆ। ਅੱਛਾ। ਤੇ ਜੇ ਇਸ ਤਰ੍ਹਾਂ ਕਿਹਾ ਜਾਏ ਕਿ ਟਰੱਕਰ ਜਿਹੜਾ ਉਹ ਅਮਰੀਕਾ ਨੂੰ ਰਨ ਕਰ ਰਿਹਾ, ਉਹ ਘੱਟ ਨਹੀਂ ਹੋਏਗਾ। ਤੇ ਮੈਂ ਤੁਹਾਨੂੰ ਇੱਕ ਆਈਡੀਆ ਜਿਹਾ ਦਿੰਦਾ ਕਿ ਟਰੱਕਿੰਗ ਦੀ ਜਿਹੜੀ ਇੰਡਸਟਰੀ ਆ ਅਮਰੀਕਾ 'ਚ 3.5 ਮਿਲੀਅਨ ਲੋਕੀ ਇਹਦੇ ਨਾਲ ਕਨੈਕਟਡ ਨੇ, ਟਰੱਕਰ ਡਰਾਈਵਰ ਦੀ ਇੰਡਸਟਰੀ ਨਾਲ। ਬੱਲੇ 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 ਬੱਲੇ। ਵਨ ਆਫ ਦਾ ਲਾਰਜੈਸਟ ਵਰਕਫੋਰਸ ਇਨ ਅਮਰੀਕਾ। ਤੇ ਫਿਰ ਵੀ ਕਿਹਾ ਜਾਂਦਾ ਹੈ ਕਿ ਇਹਦੇ 'ਚ ਸ਼ਾਰਟੇਜ ਹੈਗਾ 80,000 ਡਰਾਈਵਰ ਦੀ। ਚਲੋ ਮੈਂ ਉਹਨਾਂ ਨਾਲ ਨਹੀਂ ਮੰਨਦਾ, ਕਿਉਂਕਿ ਮੇਰਾ ਖਿਆਲ ਹੈ ਉਹ ਸ਼ਾਰਟੇਜ ਡਰਾਈਵਰਾਂ ਦੀ ਨਹੀਂ ਹੈਗੀ, ਉਹ ਰਿਟੈਂਸ਼ਨ ਦੀ ਹੈਗੀ। ਤੁਸੀਂ ਉਹਨਾਂ ਨੂੰ ਪੇ ਨਹੀਂ ਕਰਦੇ ਤੇ ਵਿਚਾਰੇ ਛੱਡ ਜਾਂਦੇ ਨੇ। ਤੇ ਜੇ ਦੂਜੇ ਪਾਸੇ ਦੇਖਿਆ ਜਾਏ ਕਿ ਜਿਹੜਾ ਐਵਰੀ ਟਰੱਕਰ ਆ, ਅਸੀਂ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰਦੇ, ਸਾਡੀ ਕਮਿਊਨਿਟੀ ਤਾਂ ਉਹਦੇ ਤੇ ਜ਼ਿਆਦਾ ਮਿਹਨਤੀ ਆ। ਜਿਹੜਾ ਐਵਰੀ ਟਰੱਕਰ ਆ ਉਹ ਸਾਲ 'ਚ 1 ਲੱਖ ਮਾਈਲ ਚਲਾਉਂਦਾ ਹੈ। ਯਾਨੀ ਦੁਨੀਆ ਦਾ ਜੇ ਚੱਕਰ ਲਾਈਏ ਨਾ ਤੇ 4 ਵਾਰੀ ਚੱਕਰ ਬਣਦਾ 1 ਲੱਖ ਮਾਈਲ। ਬੱਲੇ 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 ਬੱਲੇ। ਤੇ ਮੋਸਟਲੀ ਜਿਹੜੇ ਟਰੱਕਰ ਨੇ ਉਹ 300 ਡੇਜ਼
ਆਪਣੇ ਘਰੋਂ ਸਾਲ 'ਚ ਦੂਰ ਰਹਿੰਦੇ ਨੇ। ਆਏ ਹਾਏ! ਠੀਕ ਹੈ ਜੀ। ਤੇ ਹੁਣ ਜਿਹੜੇ ਪ੍ਰੋਫੈਸ਼ਨਲ ਟਰੱਕਰ ਨੇ, ਉਹ ਆਲਮੋਸਟ 3 ਮਿਲੀਅਨ ਮਾਈਲ ਕ੍ਰਾਸ ਕਰ ਜਾਂਦੇ ਨੇ ਆਪਣੇ ਕੈਰੀਅਰ ਦੇ ਅੰਦਰ। ਹੂੰ, ਹੂੰ। ਜੀ, ਇਹ ਬਹੁਤ ਸਾਰੀ ਜਿਹੜੇ ਚੀਜ਼ਾਂ ਨੇ, ਇਹ ਪੋਜ਼ਿਟਿਵ ਨੇ ਟਰੱਕਿੰਗ ਵਾਸਤੇ, ਪਰ ਟਰੱਕਿੰਗ ਨੂੰ ਬਹੁਤ ਜ਼ਿਆਦਾ ਅੰਡਰ ਐਸਟੀਮੇਟ ਕੀਤਾ ਜਾਂਦਾ ਹੈ। ਠੀਕ ਹੈ, ਠੀਕ ਹੈ, ਠੀਕ ਹੈ। ਮੈਂ ਐਸ਼ਾ ਸਾਹਿਬ ਇੱਥੇ ਇੱਕ ਸਵਾਲ ਹੋਰ ਪੁੱਛਣਾ ਸੀਗਾ ਕਿ ਜਿਹੜੀ ਟੈਕਨੋਲੋਜੀ ਆ ਰਹੀ ਹੈ, ਕੀ ਇਹਦੇ ਨਾਲ ਟਰੱਕਿੰਗ ਜੌਬਸ ਨੇ ਜਿਹੜੀਆਂ, ਜ਼ਰਾ ਖੁਰਦਰੀ ਜੀ ਗੱਲ ਆ, ਕੌੜੀ ਗੱਲ ਆ, ਕਿ ਇਹਦੇ ਨਾਲ ਟਰੱਕਿੰਗ ਜੌਬਸ ਖਰਾਬ ਹੋਣਗੀਆਂ? ਦੇਖੋ, ਟਰੱਕਿੰਗ ਜੌਬ ਖਰਾਬ ਨਹੀਂ ਹੋਣਗੀਆਂ। ਟਰੱਕਰ ਡਰਾਈਵਰ ਜਿਹੜੇ ਨੇ, ਉਹਨਾਂ ਦੀ ਸੇਫਟੀ ਵੱਧ ਜਾਏਗੀ। ਫੋਰ ਐਗਜ਼ਾਮਪਲ, ਹੂੰ, ਕੁਛ ਟਾਈਮ ਤੀਕਰ ਅਸੀਂ ਇਹ ਜਿਹੜਾ ਆਪਣੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ, ਇਹ ਬਹੁਤ ਜ਼ਿਆਦਾ ਬੈਨੀਫਿਟ ਨੇ ਟੈਕਨੋਲੋਜੀ ਸਾਡੇ ਵਾਸਤੇ। ਫੋਰ ਐਗਜ਼ਾਮਪਲ, ਜਿਹੜਾ ਮੈਂ ਐਨਕ ਪਾਈ ਬੈਠਾ, ਜੀ, ਅੱਜ ਤੋਂ 70-80 ਸਾਲ ਪਹਿਲਾਂ ਮੈਂ ਪੜ੍ਹਦਾ ਸੀ। 70-80 ਵੀ ਨਹੀਂ, ਸੌਰੀ, 100 ਈਅਰ ਲਾ ਲਓ। ਇੱਕ ਜੀ, ਬਹੁਤ ਵੱਡਾ ਜਿਹੜਾ ਸੀਗਾ, ਇੰਟੈਲੀਜੈਂਟ ਬੰਦਾ ਸੀਗਾ, ਉਹ ਇਸ ਵਾਸਤੇ ਨਬੀਨਾ ਹੋ ਗਿਆ ਸੀ ਕਿ ਉਸ ਟਾਈਮ 'ਚ ਜਿਹੜਾ ਹੈਗਾ ਐਨਕ ਜਾਂ ਸ਼ੀਸ਼ਾ ਜਿਹੜਾ ਹੈ, ਨਹੀਂ ਇਹ ਸੀਗਾ। ਇਨਵੈਂਟ ਨਹੀਂ ਹੋਇਆ ਸੀ। ਠੀਕ ਹੈ, ਠੀਕ ਹੈ। ਠੀਕ ਆ। ਤੇ ਹੁਣ ਜੇ ਤੁਸੀਂ ਦੇਖਿਆ ਜਾਏ ਕਿ ਮੇਰੇ ਜਿਹਾ ਬੰਦਾ, ਜਿਹੜੀ ਵਿਜ਼ਨ ਬਹੁਤ ਘੱਟ ਹੈ, ਐਨਕ ਲਾ ਕੇ ਜਿਹੜਾ ਉਹ ਸੁਪਰਸਟਾਰ ਬਣ ਜਾਂਦਾ ਹੈ, ਕੀ ਹੂੰ, ਕਹਿੰਦੇ ਨੇ। ਤੇ ਸੇਮ ਥਿੰਗ ਟੈਕਨੋਲੋਜੀ ਨਾਲ ਤੁਹਾਨੂੰ ਬਹੁਤ ਬੈਨੀਫਿਟ ਮਿਲ ਰਿਹਾ ਹੈ। ਫੋਰ ਐਗਜ਼ਾਮਪਲ, ਠੀਕ ਹੈ, ਹੁਣ ਟਰੱਕਿੰਗ 'ਚ ਜਿਹੜੇ ਰਡਾਰ ਲੱਗੇ ਨੇ, ਉਹਨਾਂ ਨਾਲ ਕੋਲੀਜਨ ਮਿਟੀਗੇਸ਼ਨ ਨਾਲ ਸੇਫਟੀ ਬਹੁਤ ਜ਼ਿਆਦਾ ਨੰਬਰ 1 ਹੋ ਜਾਂਦੀ ਹੈ। ਠੀਕ ਹੈ, ਤੇ ਲੈਂਡ ਡਿਪਾਰਚਰ ਵੀ ਬਹੁਤ ਬੈਨੀਫਿਟ ਦਿੰਦਾ ਹੈ। ਜੇ ਫਟੀਗ ਹੋ ਰਹੀ ਹੋ ਤਾਂ ਉਹਦੇ 'ਚ ਲੈਂਡ ਡਿਪਾਰਚਰ ਵੀ ਤੁਹਾਨੂੰ ਵੇਕਅਪ ਕਰਾ ਦਿੰਦਾ ਹੈ। ਗੋਡ ਫੋਰਬਿਡ, ਜੇ ਤੁਸੀਂ ਫਟੀਗ ਨਾਲ ਥੋੜਾ ਬਹੁਤਾ ਫੋਕਸ ਖਤਮ ਹੋ ਜਾਏ, ਤੇ ਹੂੰ, ਜਿਹੜਾ ਜਿਹੜਾ ਕਹਿੰਦੇ ਬਲਾਈਂਡ ਸਪੌਟ, ਉਹ ਸਾਨੂੰ ਬਹੁਤ ਬੈਨੀਫਿਟ ਕਰਦਾ ਹੈ। ਕਈ ਵਾਰੀ ਪੈਸੇਂਜਰ ਸਾਈਡ ਤੇ ਕੋਈ ਛੋਟੀ ਜਿਹੀ ਕਾਰ ਹੋਈ ਜਿਹੜੀ ਅੱਗੇ ਆ ਜਾਏ, ਤੁਹਾਨੂੰ ਨਜ਼ਰ ਹੀ ਨਹੀਂ ਆਉਂਦੀ, ਤੇ ਉਹ ਜਿਹੜਾ ਬਲਾਈਂਡ ਸਪੌਟ, ਉਹਨੂੰ ਮਤਲਬ ਸਾਡੀ ਬਹੁਤ ਹੈਲਪ ਕਰਦਾ ਹੈ। ਇਦਾਂ ਠੀਕ ਜਿਹੜੀ ਹੈ, ਟੈਕਨੋਲੋਜੀਜ਼ ਨੇ, ਇਹਦੇ ਨਾਲ ਟਰੱਕਿੰਗ ਦੀ ਡਰਾਈਵਰ ਨੂੰ ਬੈਨੀਫਿਟ ਹੋਣਾ, ਜੌਬ ਖਤਮ ਨਹੀਂ ਹੋਣੀ। ਉਹਦੀ ਰੀਜ਼ਨ ਇਹ ਹੈ ਕਿ ਜਿਹੜਾ ਕਮਰਸ਼ੀਅਲ ਐਸਪੈਕਟ ਹੈਗਾ, ਉਹਦੀ ਇੰਸ਼ੋਰੈਂਸ ਕਿਸੇ ਨੇ ਕਵਰ ਨਹੀਂ ਕਰਨੀ। ਹੂੰ, ਫੋਰ ਹੂੰ, ਐਗਜ਼ਾਮਪਲ, ਹੂੰ, ਜਿਹੜਾ 에ਅਰਕ੍ਰਾਫਟ ਆ, ਉਹਦੇ 'ਚ 20-25 ਸਾਲ ਤੋਂ ਆਟੋ ਪਾਇਲਟ ਬਣ ਗਿਆ, ਪਰ ਫਿਰ ਵੀ ਇੱਕ ਪਾਇਲਟ ਬੈਠਾ ਹੁੰਦਾ। ਏਦਾਂ ਹੀ। ਕਾਰਾਂ ਦਾ ਸਿਸਟਮ ਡਿਫਰੈਂਟ ਆ, ਪਰ ਟਰੱਕਾਂ ਦਾ ਡਿਫਰੈਂਟ ਸਿਸਟਮ ਆ। ਉਹਦੇ 'ਚ ਡੈਫੀਨਿਟਲੀ ਟਰੱਕਿੰਗ ਦੀ ਜੌਬ ਰਹੇਗੀ ਲੌਂਗ ਡਿਸਟੈਂਸ ਵਾਸਤੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਮੈਨੂੰ ਸ਼ਾਹ ਸਾਹਿਬ ਇੱਕ ਸਵਾਲ ਹੋਰ ਸੀਗਾ। ਜਦੋਂ ਕੋਈ ਗੱਲ ਪੁੱਛੀ ਹੈ, ਤੁਸੀਂ ਐ ਨਿਚੋੜ ਕੇ ਤੇ ਮਿੱਠਾ-ਮਿੱਠਾ ਜਿਹੜਾ ਉਹ ਸਾਨੂੰ ਪੁਣ ਕੇ ਦੇਤਾ, ਉਹ ਜਿੱਦਾਂ ਨਹੀਂ ਉਹ ਮਤੰਜਨ ਉਹਦੇ ਉੱਤੇ ਮੁਰੱਬੇ ਪਏ ਨੇ, ਸੌਗੀ ਹੈ ਜਿਹੜੀ ਉਹ ਪਈ, ਗਿਰੀਆਂ, ਬਦਾਮ ਸਭ ਕੁਛ। ਹੁਣ ਉਹਨਾਂ ਦਾ ਰੰਗ ਵੇਖ ਕੇ ਤੇ ਮੂੰਹ 'ਚ ਪਾਣੀ ਆ ਜਾਂਦਾ ਹੈ। ਜਦੋਂ ਮੂੰਹ 'ਚ ਪਾਈਦਾ ਹੈ ਤੇ ਫਿਰ ਪਤਾ ਲੱਗਦਾ ਹੈ ਬੁਰਕੀ ਖਾਦਿਆਂ ਕਿ ਇਹ ਰਾਜਾ ਸਾਹਿਬ ਜਾਂ ਨਾਈ ਸਾਹਿਬ ਨੇ ਬੇੜਾ ਗਰਕ ਕੀਤਾ ਆ। ਜਦੋਂ ਤੁਹਾਡੇ ਵੱਲ ਕੋਈ ਇਹੋ ਜਿਹਾ ਹੋਇਆ, ਇਹ ਗਿਰੀਆਂ, ਬਦਾਮ, ਛੁਹਾਰੇ, ਸ਼ਰਫੀ ਮੁਰੱਬੇ ਤੇ ਇਹ ਸਭ ਕੁਝ ਤੁਸੀਂ ਖਵਾਇਆ, ਟਰੈਕਿੰਗ ਬਿਜ਼ਨਸ ਦੇ ਦੇਖੋ ਤਸਵੀਰ ਦੇ ਦੋ ਰੁਖ ਹੁੰਦੇ ਨੇ, ਮੇਰੀ ਗੱਲ ਨੂੰ ਥੋੜਾ ਜਿਹਾ ਜ਼ਰਾ ਚੇਤਣਾ, ਤੇ ਇਹ ਤਸਵੀਰ ਦਾ ਦੂਸਰਾ ਰੁਖ ਇਹ ਨਹੀਂ ਹੋ ਸਕਦਾ ਸਭ ਕੁਝ ਗੁੱਡ ਹੀ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਖਰਾਬੀ ਹੈ। ਮੈਂ ਸਿਰਫ ਇਹ ਗੱਲ ਪੁੱਛਣ ਦਾ ਮਕਸਦ ਇਹ ਹੈ ਕਿ ਕਮ ਸੇ ਕਮ ਦੱਸਣ ਦੇ ਨਾਲ ਇਸ ਬਿਜ਼ਨਸ ਨਾਲ ਜੁੜੇ ਲੋਕ ਨੇ ਜਿਹੜੇ, ਉਹ ਸੈਯਦ ਸਾਹਿਬ ਜ਼ਰਾ ਅਲਰਟ ਹੋ ਜਾਣਗੇ, ਖਬਰਦਾਰ ਰਹਿਣਗੇ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਇਹ ਜਿਹੜਾ ਨਹੀਂ ਮੰਨ ਲਿਆ ਜੀ ਬਹੁਤ ਵੈਲ ਮਿਹਰਬਾਨੀ ਜੀ। ਪੇਡ ਬਹੁਤ ਵੈਲ ਪੇਡ ਪ੍ਰੋਫੈਸ਼ਨ ਆ। ਤੇ ਇਹਨੂੰ ਕਹਿੰਦੇ ਨੇ ਕਮਰਸ਼ੀਅਲ, ਸੀਡੀਐਲ ਨੂੰ ਕਹਿੰਦੇ ਨੇ ਪ੍ਰੋਫੈਸ਼ਨਲ ਡਰਾਈਵਰ। ਹੁਣ ਠੀਕ ਹੈ, ਦੇਖੋ, ਡਾਕਟਰ ਵੀ ਪ੍ਰੋਫੈਸ਼ਨਲ ਆ, ਇੰਜੀਨੀਅਰ ਵੀ ਪ੍ਰੋਫੈਸ਼ਨਲ ਆ, ਤੇ ਜਿਹੜਾ ਡਰਾਈਵਰ ਉਹ ਵੀ ਪ੍ਰੋਫੈਸ਼ਨਲ ਆ। ਠੀਕ ਹੈ, ਤੇ ਅਸੀਂ ਉਹਨੂੰ ਪ੍ਰੋਫੈਸ਼ਨ ਦੀ ਜਿਹੜੀ ਆ, ਇੰਨੀ ਜ਼ਿਆਦਾ ਉਹਨੂੰ ਫੋਕਸ, ਇਹਨੇ ਮਤਲਬ ਇੰਨੀ ਜ਼ਿਆਦਾ ਉਹਨੂੰ ਵੈਲਿਊ ਨਹੀਂ ਦਿੰਦੇ। ਪਰ ਜੀ, ਵੈਲਿਊ ਵਾਈਜ਼ ਦੇਖਿਆ ਜਾਏ ਤੇ ਪਹਿਲਾਂ ਮੈਂ ਜਿਵੇਂ ਤੁਸੀਂ ਕਿਹਾ, ਉਹਦਾ ਡਿਫਿਕਲਟੀਜ਼ ਕੀ ਨੇ। ਫੋਰ ਐਗਜ਼ਾਮਪਲ, 1 ਸਾਲ ਦੇ ਅੰਦਰ ਟਰੱਕਿੰਗ ਦੀ ਡੇਂਜਰਸ ਜੌਬ ਆ। 1 ਸਾਲ ਦੇ ਅੰਦਰ 700 ਲੋਕ ਜਿਹੜੇ ਨੇ ਐਵਰੇਜ, ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਤੇ ਉਹਦੇ ਨਾਲ ਡੈਥ ਹੁੰਦੀ ਹੈ। ਓਏ ਹੋਏ, ਓਏ ਹੋਏ। ਕਿਉਂ ਭਲਾ? ਰੋਡ ਫਟੀਗ ਆ, ਬੈਡ ਵੈਦਰ ਆ, ਸਲੀਪਲੈਸ ਜਿਹੜੀ ਨੇ ਲੋਕਾਂ ਦੀ ਹੁੰਦੀ ਹੈ, ਕਿਉਂਕਿ ਜਿਹੜਾ 300 ਦਿਨ ਐਵਰੇਜ ਟਰੱਕ ਦੇ ਅੰਦਰ ਸੋ ਰਿਹਾ, ਉਹਦਾ ਕਿਸ ਤਰ੍ਹਾਂ ਲਾਈਫ ਸਟਾਈਲ ਹੋਗਾ, ਤੁਸੀਂ ਆਪ ਦੇਖੋ। ਹਾਏ ਹਾਏ। ਠੀਕ ਹੈ ਜੀ। ਪਰ ਜੇ ਉਸ ਪਾਸੇ ਦੇਖਿਆ ਜਾਏ ਕਿ ਪ੍ਰੋਫੈਸ਼ਨਲਿਜ਼ਮ ਦੀ ਤਰੀਕੇ ਨਾਲ, ਜੇ ਤੁਸੀਂ ਪ੍ਰੋਫੈਸ਼ਨਲ ਬਣ ਕੇ ਚੱਲੋ, ਜੇ ਤੁਸੀਂ ਆਪਣੇ ਆਪ ਨੂੰ ਸਮਝੋ ਕਿ ਮੈਂ ਪ੍ਰੋਫੈਸ਼ਨਲ ਟਰੱਕ ਡਰਾਈਵਰ ਹਾਂ। ਫੋਰ ਐਗਜ਼ਾਮਪਲ, ਮੱਲੀ ਸਾਹਿਬ, ਜੇ ਅੱਜ ਤੁਸੀਂ ਡਾਕਟਰ ਬਣ ਜਾਓ, ਤੁਸੀਂ ਅੱਛਾ ਡਾਕਟਰ ਜੀ, ਦੀ ਤਰ੍ਹਾਂ ਐਕਟ ਵੀ ਕਰੋਗੇ। ਤੁਸੀਂ ਸਵੇਰ ਉੱਠ ਕੇ ਜਿਹੜਾ ਆਪਣਾ ਕਾਫੀ ਪੀਓਗੇ, ਨਾਲ ਤੁਸੀਂ ਪੂਰਾ ਜਰਨਲ ਪੜੋਗੇ, ਭਈ ਅੱਜ ਕਿਹੜੀ ਜਿਹੜੀ ਆ ਟੈਕਨੋਲੋਜੀਆਂ ਹੋਰ ਆ ਗਈਆਂ ਮੈਡੀਕਲ ਸਾਇੰਸ 'ਚ। ਤੇ ਹੂੰ, ਹੂੰ, ਜਦੋਂ ਤੁਸੀਂ ਆਪਣਾ ਆਫਿਸ ਜਾਓਗੇ ਜਾਂ ਪੇਸ਼ੈਂਟ ਨੂੰ ਮਿਲੋਗੇ, ਤਾਂ ਡੈਫੀਨਿਟਲੀ ਇੰਨੀ ਸਾਰੀ ਟੈਕਨੋਲੋਜੀਆਂ ਐਵਰੀਡੇ ਚੇਂਜ ਹੋ ਰਹੀ ਹੈ। ਤੁਹਾਨੂੰ ਆਪਣੇ ਨਾਲ ਉਹਦਾ ਬਹੁਤ ਜ਼ਿਆਦਾ ਅਕਾਊਂਟੇਬਿਲਿਟੀ ਵੀ ਚਾਹੀਦੀ ਆ ਕਿ ਹੂੰ, ਭਈ ਹੂੰ, ਉਹਨੂੰ ਕੋਈ ਦਵਾਈ ਲਿਖ ਕੇ ਦੇ ਰਹੇ ਹਾਂ ਤੇ ਉਹਦੀ ਸਹੀ ਤਰੀਕੇ ਨਾਲ। ਸੇਮ ਥਿੰਗ ਵਿਦ ਟਰੱਕਿੰਗ।
ਜਦੋਂ ਓਕੇ। ਟਰੱਕਿੰਗ ਕਰ ਰਹੇ ਹੋ ਉਹਨੂੰ ਜੇ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਚੱਲੋ ਤੇ ਫੋਰ ਐਗਜ਼ਾਮਪਲ ਦੇ ਰਿਹਾ, ਤੁਸੀਂ ਰੈਗੂਲਰ ਡਰਾਈਵਰ ਜਿਹੜਾ ਹੈ ਉਹ 50 ਤੋਂ ਲੈ ਕੇ $70,000 ਮਹੀਨੇ ਦੇ ਬਣਾ ਲੈਂਦਾ ਹੈ। ਹੂੰ, ਹੂੰ, ਹੂੰ। ਕਿੰਨੀ ਜਾਬਾਂ ਨੇ ਤੁਸੀਂ 50 ਤੋਂ $70,000 ਬਣਾ ਸਕਦੇ ਹੋ। ਓਹੋ! ਕੋਈ ਜੇ ਨਾ। ਜੇ ਥੋੜਾ ਜਿਹਾ ਜਿਹੜਾ ਸਪੈਸ਼ਲਾਈਜ਼ਡ ਡਰਾਈਵਰ ਆ, ਫੋਰ ਐਗਜ਼ਾਮਪਲ ਮੈਂ ਐਗਜ਼ਾਮਪਲ ਦੇ ਰਿਹਾ, ਜਿਵੇਂ ਆਈਸ ਰੋਡ ਦੇ ਡਰਾਈਵਰ ਹੈਗੇ ਜਾਂ ਜੀ। ਜਿਹੜੇ ਓਵਰਸਾਈਜ਼ ਦੇ ਡਰਾਈਵਰ ਨੇ ਜਾਂ ਹੈਜ਼ਰਡ ਮਟੀਰੀਅਲ ਡਰਾਈਵਰ ਨੇ, ਉਹ ਆਰਾਮ ਨਾਲ $1,00,000 ਕ੍ਰਾਸ ਕਰ ਜਾਂਦੇ ਨੇ ਐਜ਼ ਅ ਡਰਾਈਵਰ। ਬੱਲੇ, ਬੱਲੇ। ਜਿਹੜੇ ਰੈਗੂਲਰ ਡਰਾਈਵਰ ਨੇ ਉਹ ਜੇ ਓਨਰ ਆਪਰੇਟਰ ਬਣ ਜਾਣ ਤੇ 1,20,000 ਤੋਂ ਲੈ ਕੇ $1,50,000 ਸਾਲ ਦੇ ਅਚੀਵ ਕਰ ਲੈਂਦੇ ਨੇ। ਜੇ ਸਪੈਸ਼ਲਾਈਜ਼ਡ ਡਰਾਈਵਰ ਨੇ ਉਹ 2 ਲੱਖ ਵੀ ਕ੍ਰਾਸ ਕਰ ਜਾਂਦੇ ਨੇ। ਤੇ ਹੂੰ, ਹੂੰ। ਇਨਕਮ ਰੇਂਜ ਦੇਖ ਕੇ ਜਦੋਂ ਤੁਸੀਂ ਉਹਦਾ ਸਾਈਡ ਸਟੋਰੀ ਦੇਖੋ ਕਿ ਕੀ ਡਿਫਿਕਲਟੀ ਆ, ਉਹ ਡਿਫਿਕਲਟੀ ਨਹੀਂ, ਉਹ ਜੌਬ ਰਿਕੁਆਇਰਮੈਂਟ ਆ। ਇਟਸ ਅ ਬਿਲਕੁਲ ਟਫ ਠੀਕ। ਜੌਬ, ਇਹ ਸਿੰਪਲ ਜੌਬ ਨਹੀਂ ਹੈਗੀ। ਤੇ ਬਿਲਕੁਲ ਉਹਦੇ ਠੀਕ। ਰਿਵਾਰਡ ਵੀ ਬਹੁਤ ਅੱਛਾ। ਜ਼ਾਹਿਰ ਹੈ, ਜ਼ਾਹਿਰ ਹੈ। ਪਹਿਲਾਂ ਹੱਟੀ, ਫਿਰ ਚੱਟੀ ਤੇ ਫਿਰ ਖੱਟੀ ਜੀ। ਬਿਲਕੁਲ ਠੀਕ ਕਹਿ ਰਹੇ ਹੋ। ਦੇਖੋ ਪਹਿਲਾਂ ਅਸੀਂ ਕਿਸੇ ਕੋਲ ਇਸ ਤਰ੍ਹਾਂ ਸੋਚੀਏ ਕਿ ਡਾਕਟਰ ਨੇ ਜਿਹੜਾ ਪੜ੍ਹਨਾ, ਉਹਨੇ ਪਹਿਲਾਂ ਆਪਣੀ ਸਕੂਲ ਮੁਕੰਮਲ ਕਰਨਾ, ਉਹਦੇ ਬਾਅਦ ਉਹਨੇ ਕਾਲਜ ਕਰਨਾ, ਫਿਰ ਯੂਨੀਵਰਸਿਟੀ ਕਰਨਾ, ਫਿਰ ਉਹਨੇ ਡਾਕਟਰ ਬਣਨਾ। ਮੇਰੇ ਹੁਣ ਪੜਵਈਏ ਡਾਕਟਰ ਨੇ, ਹੁਣ ਹੂੰ। ਉਹ ਹੋ ਸਕਦਾ, ਆਈ ਹੋਪ ਮੇਰੀ ਇਹ ਵੀਡੀਓ ਨਾ ਸੁਣਦੇ ਹੋਣ। ਉਹ ਚਲੋ ਉਹ ਹੁਣ ਵੇਖਣ ਵੀ ਡੇ, ਗੱਲ ਪੂਰੀ ਲਾਜ਼ਮੀ ਕਰਿਆ ਜੇ। ਉਹ 45 ਸਾਲ ਦੇ ਵੀ ਹੋ ਗਏ ਤੇ ਪੜ੍ਹੀ ਜਾਂਦੇ ਸੀ। ਮੈਂ ਕਿਹਾ ਭਾਈ ਕਿ ਤੁਸੀਂ ਹਾਂ। ਕੀ ਪੜ੍ਹੀ ਜਾਂਦੇ ਹੋ? ਕਹਿੰਦੇ ਯਾਰ ਡਾਕਟਰ ਮੇਰੀ ਰਿਕੁਆਇਰਮੈਂਟ ਹੈ, ਮੈਂ ਤਾਂ ਸਾਰੀ ਲਾਈਫ ਹੀ ਪੜ੍ਹਦਾ। ਆਏ ਹਾਏ! ਲਾਈਫਸਟਾਈਲ ਉਹੋ ਜਿਹਾ ਬਣ ਜਾਂਦਾ ਆ। ਜੀ ਅੱਛਾ, ਬਿਲਕੁਲ। ਸਈਦ ਸਾਹਿਬ ਮੈਂ ਪੁੱਛਣਾ ਚਾਹਾਂਗਾ ਕਿ ਯੂਐਸਏ ਟਰੱਕ ਸੇਲਸ ਜਿਹੜਾ ਕਿ ਟਰੱਕਿੰਗ ਬਿਜ਼ਨਸ ਦੇ ਹਵਾਲੇ ਦੇ ਨਾਲ ਆਪਣੇ ਜਿਹੜੇ ਤੁਹਾਡੇ ਭਰੋਸਾਮੰਦ ਕਸਟਮਰਸ ਨੇ, ਵੈਲਿਊਏਬਲ ਨੇ ਜਿਹੜੇ, ਕੋਈ ਡੀਲ ਸ਼ੀਲਸ ਨੇ ਜਿਹੜੀਆਂ ਉਹਨਾਂ ਬਾਰੇ ਜ਼ਰਾ ਦੱਸੋ ਕਿ ਕੀ-ਕੀ ਨੇ ਤੇ ਕਿੱਦਾਂ-ਕਿੱਦਾਂ ਤੇ ਕਿਸ-ਕਿਸ ਤਰੀਕੇ ਨਾਲ? ਜੀ ਅਸੀਂ ਬਹੁਤ ਜ਼ਿਆਦਾ ਫੋਕਸ ਹੋ ਕੇ ਜਿਹੜਾ ਕਸਟਮਰ ਫੋਕਸ ਡੀਲਾਂ ਲਾਈਆਂ ਨੇ। ਫੋਰ ਐਗਜ਼ਾਮਪਲ ਜਿਹੜਾ ਸਾਡੇ ਇੰਟਰਨੈਸ਼ਨਲ ਟਰੱਕ ਨੇ, ਉਹਨਾਂ ਹੂੰ। 'ਚ ਅਸੀਂ ਸਾਲ ਦੀ ਵਾਰੰਟੀ ਦੇ ਨਾਲ ਦੇ ਰਹੀ ਸੀ। ਹੁਣ ਅਸੀਂ ਉਹਦੇ 'ਚ 8 ਬ੍ਰਾਂਡ ਨਿਊ ਵਿਰਜਨ ਡਰਾਈਵ ਟਾਇਰ ਵੀ ਦੇ ਰਹੇ ਹਾਂ। ਨਾਲ ਵਾਹ! ਅਸੀਂ ਐਨੂਅਲ ਇੰਸਪੈਕਸ਼ਨ ਕਰਕੇ ਵੀ ਦੇ ਰਹੇ ਹਾਂ। ਹੂੰ, ਨਾਲ ਹੂੰ। ਅਸੀਂ ਮੇਨਟੇਨੈਂਸ ਵੀ ਦੇ ਰਹੇ ਹਾਂ। ਨਾਲ ਅਸੀਂ ਜਿਹੜੇ ਸਾਡੇ ਟਰੱਕ ਆਨਲਾਈਨ ਲੱਗੇ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਸਾਰੇ ਫਲੀਟ ਦੇ ਚੱਲੇ ਨੇ, ਇੰਟਰਨੈਸ਼ਨਲ ਦੇ ਪ੍ਰੋਵਾਈਡਡ ਨੇ। ਤੇ ਜਿਵੇਂ ਤੁਸੀਂ ਲਾਸਟ ਟਾਈਮ ਐਕਸਪਲੇਨ ਕੀਤਾ ਸੀ, ਨਾਲ ਅਸੀਂ ਟੂਲ ਦੇ ਰਹੇ ਹਾਂ। ਤੁਸੀਂ ਟਰੱਕ ਤੇ ਲਾ ਕੇ ਆਪ ਵੀ ਕੋਡ ਪੜ੍ਹ ਸਕਦੇ ਹੋ, ਜੇ ਕੋਡ ਆ ਜਾਏ। ਨਹੀਂ ਹਾਂ, ਤੇ ਸਾਨੂੰ ਅਪਲੋਡ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ, ਭਾਈ ਕਿਸ ਚੀਜ਼ ਦਾ ਕੋਡ ਆਇਆ, ਤੇ ਅਸੀਂ ਉਹਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਐਕਸਪਲੇਨ ਕਰਾਂਗੇ। ਕਿਆ ਬਾਤ ਉਹਦੇ ਹੈ! ਨਾਲ-ਨਾਲ ਜੀ, ਉਹਦੇ ਨਾਲ-ਨਾਲ ਸਾਡੇ ਕੋਲ ਕੈਨਵਰਥ ਤੇ ਪੀਟਰਬਿਲਟ ਦੇ ਵੀ ਟਰੱਕ, ਜਿਹੜੇ ਕੈਨਵਰਥ ਸਪਲਾਈ ਟਰੱਕ ਨੇ ਤੇ ਪੀਟਰਬਿਲਟ ਸਪਲਾਈ ਟਰੱਕ ਨੇ, ਉਹ ਵੀ ਪਏ ਨੇ। ਉਹ ਵੀ ਤੁਸੀਂ ਜਾ ਕੇ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਤੇ ਮਜ਼ੀਦ ਇਹ ਕਿ ਫਰੇਟਲਾਈਨਰ ਵੀ ਹੈਗੇ ਸਾਡੇ ਕੋਲ। ਤੇ ਜਿਹੜੇ ਸਾਡੇ ਕੋਲ ਫਾਈਨਾਂਸ ਦੀ ਆਪਸ਼ਨ ਆ, ਉਹ ਸਮਝੋ ਸਾਡਾ ਬੈਸਟ ਕੀ ਕਹਿੰਦੇ ਨੇ ਆਪਸ਼ਨ ਆ ਸਾਡੇ ਕੋਲ, ਕਿਉਂਕਿ ਅਸੀਂ ਨਵੇਂ ਡਰਾਈਵਰਾਂ ਨੂੰ ਵੀ ਹੁਣ ਵੀ ਅੱਜ ਦੀ ਤਰੀਕ 'ਚ ਵੀ ਨਵੇਂ ਡਰਾਈਵਰਾਂ ਨੂੰ ਬਹੁਤ ਵਧੀਆ ਰੇਟ ਦੇ ਰਹੇ ਹਾਂ ਥਰੂ ਨਾਨ ਕਮਰਸ਼ੀਅਲ ਬੈਂਕਾਂ ਦੇ, ਜਿਹੜੇ ਸੌਰੀ ਨਾਨ ਪ੍ਰੋਫਿਟ ਬੈਂਕਾਂ ਦੇ, ਜਿਹੜੇ ਠੀਕ ਹੈ। ਤੁਹਾਨੂੰ ਫਸਟ ਟਾਈਮ ਡਰਾਈਵਰ ਨੂੰ ਆਫਰ ਕਰਦੇ ਨੇ ਓਨਰ ਆਪਰੇਟਰ ਬਣਨ ਦੀ, ਤੇ ਹੂੰ। ਸਪੈਸ਼ਲ ਰੇਟ ਦਿੰਦੇ ਨੇ। ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਜੇ ਤੁਸੀਂ ਆਪ ਕਰਨਾ ਚਾਹੋ ਐਪਲੀਕੇਸ਼ਨ, ਆਪ ਕਰ ਸਕਦੇ ਹੋ। ਨਹੀਂ ਤੇ ਸਾਨੂੰ ਕਾਲ ਲਾ ਲਓ। ਅਸੀਂ ਹਿੰਦੀ, ਪੰਜਾਬੀ, ਉਰਦੂ ਸਾਰੀ ਜਿਹੜੀ ਆਪਣੀ ਦੇਸੀ ਲੈਂਗੁਏਜ ਨੇ, ਉਹਦੇ 'ਚ ਜਾ ਕੇ ਤੁਹਾਡੀ ਐਪਲੀਕੇਸ਼ਨ ਲੈ ਸਕਦੇ ਹਾਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਈਦ ਸਾਹਿਬ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕਿ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਤੁਸੀਂ ਅੱਜ ਵਕਤ ਦਿੱਤਾ। ਆਖਰ ਤੇ ਕੋਈ ਰਾਬਤੇ ਵਾਸਤੇ ਤਰੀਕਾਕਾਰ ਆ ਜਿਹੜਾ, ਕੋਈ ਨੰਬਰ-ਸ਼ੰਬਰ ਤੁਸੀਂ ਦੱਸਦੇ ਜੇ, ਉਹਦੇ ਇੱਕ ਵਾਰ ਦੁਹਰਾ ਦੇਣਾ। ਜੀ ਇੰਗਲਿਸ਼ 'ਚ ਜਿਹੜੀ ਸਾਡੀ ਵੈਬਸਾਈਟ ਆ ਉਹ ਹੈਗਾ usatrucksales.com। ਪੰਜਾਬੀ ਵਾਸਤੇ ਸਾਡੀ 2 ਵੈਬਸਾਈਟਾਂ ਨੇ, ਪੰਜਾਬ ਟਰੱਕ ਸੇਲਸ.com ਜਾਂ ਪੰਜਾਬੀ ਟਰੱਕ ਸੇਲਸ.com। ਨਹੀਂ ਤੇ ਸਾਨੂੰ ਕਾਲ ਲਾ ਲਓ 1833-698-7224। ਸਾਡੇ ਕੋਲ ਸੇਲਸ ਸਟਾਫ ਨਹੀਂ ਹੈਗਾ, ਹਰ ਚੀਜ਼ ਸਾਡੀ ਆਨਲਾਈਨ ਆ। ਅਸੀਂ ਬੈਸਟ ਪ੍ਰਾਈਸ ਆਫਰ ਕਰਦੇ ਹਾਂ। ਅਸੀਂ ਇਹ ਨਹੀਂ ਕਰਦੇ ਕਿ ਪ੍ਰਾਈਸ ਉੱਤੇ ਥੱਲੇ ਕਰ ਲਈਏ। ਤੇ ਜਿਹੜੀ ਵੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਲੱਗੀ ਹੈ, ਵਾਰੰਟੀਆਂ ਵੀ, ਐਨੂਅਲ ਇੰਸਪੈਕਸ਼ਨ ਵੀ, ਹਰ ਚੀਜ਼। ਤੇ ਤੁਸੀਂ ਕਦੀ ਵੀ 24/7 24 ਆਵਰ ਬਾਈ 7 ਮਤਲਬ ਕਿਸੇ ਟਾਈਮ ਤੇ ਵੀ ਤੁਸੀਂ ਆਨਲਾਈਨ ਜਾ ਕੇ, ਸਾਡੇ ਦੁਕਾਨ ਖੁੱਲੀ ਹੈ ਵੈਬਸਾਈਟ ਤੇ, ਸਾਡੀ ਬਿਲਕੁਲ। ਦੁਕਾਨ ਜਾ ਕੇ ਚੈੱਕ ਕਰ ਸਕਦੇ ਹੋ। ਠੀਕ ਹੋ ਗਿਆ, ਠੀਕ ਹੋ ਗਿਆ। ਸਈਦ ਸਾਹਿਬ, ਬਹੁਤ ਸ਼ੁਕਰੀਆ। ਤੁਸੀਂ ਕੁਝ ਸਮਾਂ ਕੱਢਿਆ, ਕੁਝ ਵਕਤ ਆ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਦੇਖਣ ਵਾਲਿਆਂ ਨੂੰ ਔਰ ਆਪਣੇ ਚਾਹਤਕਾਰਾਂ ਨੂੰ ਵੀ ਦਿੱਤਾ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਜੀ, ਇਹ ਸਨ ਯੂਐਸਏ ਟਰੱਕ ਸੇਲਸ ਤੋਂ ਸਈਦ ਸਾਹਿਬ, ਜਿਨ੍ਹਾਂ ਦੇ ਨਾਲ ਅੱਜ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਇਹਨਾਂ ਨੂੰ ਫਿਰ ਤੰਗ ਕਰਾਂਗੇ। ਸੋ ਉਸ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਦੇ, ਕੈਮਰੇ ਦੇ ਇਸ ਪਾਸਿਓਂ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮਲੀ ਨੂੰ ਦਵੋ ਇਜਾਜ਼ਤਾਂ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ